ਜੀ। ਸੋ ਆਪਾਂ ਇਸੇ ਤੇ ਹੀ ਅਟਾਰਨੀ ਟਿਰਕੇ ਨਾਲ ਜੀ ਗੱਲਬਾਤ ਕਰਦੇ ਹਾਂ। E2 ਜਿਹੜਾ ਵੀਜ਼ਾ ਹੈ ਕੀ ਆ, ਕਿਹੜੇ ਮੁਲਕ ਦੇ ਲੋਕਾਂ ਦੇ ਨਾਲ ਇਹ ਜਿਹੜਾ ਜੁੜਿਆ ਹੋਇਆ ਹੈ? ਜੀ, ਸੋ E2 ਟ੍ਰੀਟੀ ਕੰਟਰੀ ਤੁਸੀਂ ਗੂਗਲ ਦੇ ਵਿੱਚ ਸਰਚ ਕਰ ਸਕਦੇ ਆ। ਪਹਿਲਾਂ ਤਾਂ ਕਿਹੜੇ ਕੰਟਰੀ ਇਹਦੇ ਵਿੱਚ ਆਉਂਦੇ ਆ, ਕਿਹੜੇ ਨਹੀਂ ਆਉਂਦੇ ਆ। ਸੋ ਜਿੱਥੇ ਤਕਰੀਬਨ ਆਪਣੇ ਪੰਜਾਬੀ ਜਿੱਦਾਂ ਹੈਗੇ ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, ਨਿਊਜ਼ੀਲੈਂਡ, ਫਿਲੀਪੀਨਜ਼, UK, ਹੈ ਨਾ। ਕਾਫੀ ਜਿਹੜੇ ਮੇਜਰ ਕੰਟਰੀ ਇਹਦੇ ਵਿੱਚ ਜਿਹੜੇ E2 ਦੇ ਵਿੱਚ ਆ ਜਾਂਦੇ ਆ। ਕਈ ਇਹਦੇ ਵਿੱਚ ਕੰਟਰੀ ਨਹੀਂ ਵੀ ਆਉਂਦੇ ਯੂਰਪ ਦੇ। ਸੋ ਆਪਣਾ ਉਹ ਦੇਖ ਲਓ ਤੁਸੀਂ, ਤੁਹਾਡੀ ਲਿਸਟ ਦੇ ਵਿੱਚ ਜੇ ਨਾਮ ਆਉਂਦਾ ਕਿ ਨਹੀਂ ਆਉਂਦਾ, ਪਹਿਲੀ ਚੀਜ਼ ਤਾਂ ਉਹ ਆ। ਠੀਕ ਹੈ, ਓਕੇ। ਸੋ ਮੰਨ ਲਓ ਜਦੋਂ ਆਪਾਂ ਹੁਣ ਕੈਨੇਡਾ ਵਾਲਿਆਂ ਦੀ ਗੱਲ ਕਰ ਲੈਂਦੇ ਹਾਂ, ਪਹਿਲਾਂ ਜਿਹੜੇ ਕੈਨੇਡੀਅਨ ਸਿਟੀਜ਼ਨ ਆ, ਜੇ ਟਰੱਕਰ ਆ ਜਾਂ ਬਿਜ਼ਨਸ ਵਾਲਾ ਆ, ਜਿਹੜੇ ਇੱਥੇ ਕੋਈ ਕੰਮ ਕਰਨਾ ਚਾਹੁੰਦੇ ਆ, US ਦੇ ਵਿੱਚ ਆਉਣਾ ਚਾਹੁੰਦੇ ਆ, ਕੀ ਆ ਉਹਨਾਂ ਦੇ ਲਈ, ਕੀ ਪ੍ਰੋਸੈਸ ਆ, ਕੀ ਉਹਨਾਂ ਨੂੰ ਕਰਨਾ ਪੈਣਾ ਹੈ? ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿੱਦਾਂ ਲੋਕੀ ਪੁੱਛਦੇ ਆ ਕਿ ਇਹ PR ਵਾਲੇ ਬੰਦੇ ਵਾਸਤੇ ਵੀ ਹੈਗਾ, ਨਹੀਂ, ਇਹ ਸਿਰਫ ਸਿਟੀਜ਼ਨ ਹੋਣਾ ਚਾਹੀਦਾ ਬੰਦਾ ਇਹਦੇ ਲਈ। ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਆ, ਪਾਸਪੋਰਟ ਹੋਲਡਰ ਤੁਸੀਂ ਉੱਥੇ ਦੇ ਹੋਣੇ ਚਾਹੀਦੇ ਹੋ। ਮੋਟੇ ਤੌਰ ਤੇ ਇਹ ਇਨਵੈਸਟਮੈਂਟ ਵੀਜ਼ਾ ਹੈਗਾ, ਇਹ ਕੰਮ ਕਰਨ ਦਾ ਵੀਜ਼ਾ ਨਹੀਂ ਹੈਗਾ। ਇੱਕ ਲੋਕੀ ਆਹ ਬੜੀ ਕੰਸਲਟੇਸ਼ਨ ਮੰਗਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਜਿੱਦਾਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਮਿਲ ਜਾਂਦਾ, ਜਾਂ ਉਰੇ ਬੰਦਾ ਆਇਆ ਕਿ ਵਰਕ ਪਰਮਿਟ ਉਹਨਾਂ ਨੂੰ ਕਿਸੇ ਨੇ ਦੇ ਦੇਣਾ। ਤੇ ਕਈ ਆਪਾਂ ਵੇਖਦੇ ਹਾਂ ਕਿ ਭਾਜੀ ਲੱਖਾਂ ਰੁਪਏ ਖਰਚ ਕੇ ਇੰਡੀਆ 'ਚ ਬੰਦਾ ਟੂਰਿਸਟ ਵੀਜ਼ੇ ਤੇ ਉਰੇ ਆਇਆ ਹੁੰਦਾ ਅਮਰੀਕਾ ਦੇ ਵਿੱਚ। ਹਾਂਜੀ। ਤੇ ਉਹਨੂੰ ਲੱਗਦਾ ਕਿ ਇੱਥੇ ਵਰਕ ਪਰਮਿਟ ਮਿਲ ਜਾਣਾ, ਮੈਂ ਲੀਗਲ ਤਰੀਕੇ ਤੇ। ਇਦਾਂ ਦਾ ਕੋਈ ਵਰਕ ਪਰਮਿਟ ਨਹੀਂ ਇੱਥੇ ਹੈਗਾ ਓਪਨ ਐਂਡਡ। ਇੱਥੇ H1B ਵੀਜ਼ਾ ਜਾਂ ਕਈ ਹੋਰ ਵਰਕ ਪਰਮਿਟ ਜਿਹੜੇ ਹੈਗੇ ਆ, ਪਰ ਉਹ ਡਿਫਿਕਲਟ ਆ। ਨਾਲੇ ਲਿਮਿਟਡ ਆ। ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਕੋਲ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ। ਇੱਥੇ ਆ ਕੇ ਤੁਸੀਂ ਇੱਕ ਕੰਪਨੀ ਸੈੱਟ ਕਰਨੀ ਹੈ। ਕੰਪਨੀ ਦੇ ਵਿੱਚ ਤੁਹਾਡੀ 51% ਜਾਂ ਤੋਂ ਜ਼ਿਆਦਾ ਹਿੱਸੇਦਾਰੀ ਹੋਣੀ ਚਾਹੀਦੀ ਹੈ। ਲਾਅ ਜਿਹੜਾ ਹੈਗਾ ਉਹ ਕਹਿੰਦਾ 50% ਹਿੱਸੇਦਾਰੀ ਚਾਹੀਦੀ ਹੈ ਘੱਟੋ ਘੱਟ। ਪਰ ਜਦੋਂ ਤੁਸੀਂ ਐਮਬੈਸੀ 'ਚ ਜਾਂਦੇ ਆ, ਪ੍ਰੋਬਲਮਾਂ ਜਿਹੜੀਆਂ ਪੈ ਜਾਂਦੀਆਂ, ਤੇ ਘੱਟੋ ਘੱਟ 51% ਤੁਹਾਡੀ ਕੰਪਨੀ 'ਚ ਹਿੱਸੇਦਾਰੀ ਚਾਹੀਦੀ ਹੈ। ਸੋ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ, ਜਦੋਂ ਤੁਸੀਂ ਸਿਟੀਜ਼ਨ ਬਣਦੇ ਆ, ਤੁਸੀਂ ਇੱਕ ਕੰਪਨੀ ਖੋਲਣੀ ਹੈ। ਤੁਹਾਡਾ ਆਬਵੀਅਸਲੀ ਇੱਕ ਸੱਜਣ ਮਿੱਤਰ ਚਾਹੀਦਾ ਵਾ, ਰਿਸ਼ਤੇਦਾਰ, ਯਾਰ ਦੋਸਤ ਕੋਈ ਚਾਹੀਦਾ ਜਿਹਨੂੰ ਬਿਜ਼ਨਸ ਦੀ ਨੌਲੇਜ ਹੋਵੇ, ਜਿਹੜਾ ਤੁਹਾਨੂੰ ਉਸ ਪਾਸੇ ਨੂੰ ਗਾਈਡ ਕਰ ਸਕਦਾ ਹੋਵੇ। ਕੰਪਨੀ ਖੋਲਣਾ ਬੜਾ ਸੌਖਾ ਜਿਹਾ ਕੰਮ ਆ। ਅਕਾਊਂਟੈਂਟ ਤੋਂ ਲਗਾ ਕੇ ਤੁਸੀਂ ਖੋਲ ਸਕਦੇ ਆ। ਵਕੀਲ ਦੇ ਥਰੂ ਥੋੜੀ ਜਿਹੀ ਮਹਿੰਗੀ ਪੈਂਦੀ ਹੈ, ਕਿਉਂਕਿ ਵਕੀਲ ਦੀ ਲਿਖਤ ਬੜੀ ਥੋੜੀ ਜ਼ਿਆਦਾ ਹੁੰਦੀ ਹੈ। ਸੋ ਜੇ ਤਾਂ ਵੱਡਾ ਬਿਜ਼ਨਸ ਕਰਨਾ ਹੈ ਨਾ, ਜ਼ਿਆਦਾ ਤੁਸੀਂ ਮਲਟੀ ਮਿਲੀਅਨ ਦਾ ਗੈਸ ਸਟੇਸ਼ਨ ਕਰਨਾ, ਫਿਰ ਤਾਂ ਤੁਸੀਂ ਲਾਇਰ ਸਾਰਾ ਆਪਣਾ ਸਾਡੇ ਕੋਲ ਸਾਰਾ ਜਿਹੜਾ ਕੰਮ ਕਰਾ ਸਕਦੇ। ਜੇ ਤੁਸੀਂ ਸਿੰਪਲ ਇੱਕ ਬਿਜ਼ਨਸ ਖੋਲਣਾ, ਆਪਣੇ ਅਕਾਊਂਟੈਂਟ ਤੋਂ ਜਾ ਕੇ ਉਹਨੇ ਕੰਪਨੀ ਖੋਲ ਦੇਣੀ ਹੈ। ਨਾਟ ਅ ਬਿਗ ਡੀਲ। $500,000 ਚ ਕੰਪਨੀ ਖੁੱਲ ਜਾਂਦੀ ਹੈ। ਔਰ ਜਿਹੜਾ ਤੁਹਾਡਾ ਸੱਜਣ ਮਿੱਤਰ ਰਿਸ਼ਤੇਦਾਰ ਆ, ਉਹ ਤੁਹਾਡੀ ਬੈਂਕ ਅਕਾਊਂਟ ਕੰਪਨੀ ਦਾ ਖੋਲਣ 'ਚ ਹੈਲਪ ਕਰ ਸਕਦਾ। ਸੋ ਕੰਪਨੀ ਖੁੱਲ ਗਈ, ਬੈਂਕ ਅਕਾਊਂਟ ਖੁੱਲ ਗਿਆ। ਹੁਣ ਬੈਂਕ ਅਕਾਊਂਟ 'ਚ ਤੁਸੀਂ ਲੀਗਲ ਤਰੀਕੇ ਨਾਲ ਪਹਿਲਾਂ ਪੈਸੇ ਪਾਣੇ ਆ। ਸਾਰੇ ਪੈਸੇ ਜਿਹੜੇ ਬਾਹਰੋਂ ਵੀ ਆ ਸਕਦੇ ਆ, ਅਮਰੀਕਾ ਤੋਂ ਵੀ ਆ ਸਕਦੇ ਆ। ਸੋ ਇਹ ਜਿਹੜੀ ਬੜਾ ਇੱਕ ਕਾਮਨ ਸਵਾਲ ਆ ਕਿ ਪੈਸੇ ਕਿੱਥੋਂ ਆਣੇ ਆ। ਪੈਸੇ ਦੇ ਵਿੱਚ ਤੁਹਾਨੂੰ ਆਣੇ ਚਾਹੀਦੇ ਆ। ਤੇ ਇਹ ਜਿਹੜਾ ਫਿਰ ਕੰਪਨੀ ਦਾ ਤੁਸੀਂ ਬੈਂਕ ਅਕਾਊਂਟ ਖੋਲਿਆ, ਇਹਦੇ ਵਿੱਚ ਤੁਸੀਂ ਪੈਸੇ ਪਾਣੇ ਆ। ਤੇ ਫਿਰ ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਬਿਜ਼ਨਸ ਦੀ ਅੱਗੇ ਤੁਸੀਂ ਗੱਲਬਾਤ ਉਹਨਾਂ ਨੂੰ ਦੱਸਣੀ ਆ ਕਿ ਕਿਹੜਾ ਬਿਜ਼ਨਸ ਤੁਸੀਂ ਲੈਣਾ। ਤੇ ਬੇਸਿਕਲੀ ਤੁਸੀਂ ਇਮੀਗ੍ਰੇਸ਼ਨ ਨੂੰ ਪ੍ਰੋਮਿਸ ਕਰਦੇ ਆ ਕਿ ਮੈਂ ਲੱਖ, 1.5 ਲੱਖ, ਜਿੰਨਾ ਵੀ ਤੁਹਾਡਾ ਹੱਥ ਪੈਂਦਾ, ਆਪਾਂ ਇੰਨੇ ਪੈਸੇ ਪਾਵਾਂਗੇ। ਆਪਾਂ ਕੰਪਨੀ 'ਚ 51% ਹਿੱਸੇਦਾਰੀ ਰੱਖਾਂਗੇ। ਆਪਾਂ ਇੱਥੇ ਬਿਜ਼ਨਸ ਕਰਾਂਗੇ ਤੇ ਆਪਾਂ EMPLOYEE ਹਾਇਰ ਕਰਾਂਗੇ, ਤੇ ਮੈਂ ਮੈਨੇਜ ਕਰੂੰਗਾ, ਹੈ ਨਾ। ਸੋ ਵੇਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਕੰਪਨੀ ਨੂੰ ਮੈਨੇਜ ਕਰਨ ਆਣਾ, ਤੁਸੀਂ ਇੱਥੇ ਕੰਮ ਕਰਨ ਨਹੀਂ। ਤੁਸੀਂ ਕੰਪਨੀ ਜਿਹੜਾ ਬਿਜ਼ਨਸ ਚਲਾਉਣ ਲਈ ਓਨਰ ਜਿੱਦਾਂ ਹੁੰਦਾ ਨਾ, ਉਹ ਕੰਮ ਆ ਤੁਹਾਡਾ। ਸੋ ਉਹ ਇਹਨਾਂ ਨੇ ਜਿਹੜਾ ਵੀਜ਼ਾ ਜਿਹੜਾ ਰੱਖਿਆ। ਸੋ ਆਉਂਦਿਆਂ ਨੂੰ E2 ਨੇ ਮਾਲਕ ਬਣਾ ਦੇਣਾ। ਹਾਂਜੀ, ਮਾਲਕਾਂ ਦਾ ਵੀਜ਼ਾ, ਇਨਵੈਸਟਰਾਂ ਦਾ। ਮਾਲਕਾਂ ਦਾ ਵੀਜ਼ਾ ਇੱਦਾਂ। ਚਲੋ ਹਰ ਇੱਕ ਦੀ ਇੱਛਾ ਹੁੰਦੀ ਆ ਆਪਣਾ ਕੰਮ ਹੋਵੇ। ਸੋ ਇਹ ਸਿੱਧਾ ਹੀ ਤੁਹਾਨੂੰ ਆਪਸ਼ਨ ਉਸ ਤਰੀਕੇ ਦੇ ਨਾਲ ਜਿਹੜਾ ਹੁੰਦਾ ਹੈ। ਸੋ ਇਹ ਨਾਨ ਇਮੀਗ੍ਰੈਂਟ ਵੀਜ਼ਾ ਹੋ ਗਿਆ, ਮਤਲਬ ਇਹ ਜਿਹੜਾ E2 ਵੀਜ਼ਾ। ਜੀ।